ਪੁਲਿਸ ਮਹਿਕਮੇ ਵਿਚਲੀਆਂ ਕਾਲੀਆਂ ਭੇਡਾਂ ਸਿਰਫ ਪੰਜਾਬ ਪੁਲਿਸ ਦੇ ਵਿੱਚ ਹੀ ਨਹੀਂ, ਹੁਣ ਇਹ ਬਿਮਾਰੀ ਕੈਨੇਡਾ ਤੱਕ ਵੀ ਅੱਪੜ ਗਈ ਹੈ। ਜੀ ਹਾਂ, ਤੁਸੀਂ ਸੱਚ ਸੁਣਿਆ। ਇੱਕ ਖਬਰ ਦੇ ਮੁਤਾਬਕ ਕੈਨੇਡਾ ਪੁਲਿਸ ਦੇ 7 ਮੁਲਾਜ਼ਮਾਂ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਨਾ ਸਿਰਫ ਗੈਂਗਸਟਰਾਂ ਨੂੰ ਖੁਫੀਆ ਜਾਣਕਾਰੀ ਦਿੱਤੀ, ਬਲਕਿ ਇੱਕ ਜੇਲ੍ਹ ਅਧਿਕਾਰੀ ਨੂੰ ਮਰਾਉਣ ਦੀ ਜਿਹੜੀ ਸਾਜ਼ਿਸ਼ ਹੈ ਉਹ ਵੀ ਰਚੀ ਤੇ ਉਹਦੇ ਵਿੱਚ ਵੀ ਉਹ ਹਿੱਸੇਦਾਰ ਸਨ। ਅਸਲ ਦੇ ਵਿੱਚ ਖਬਰ ਇਹ ਮਿਲੀ ਹੈ ਕਿ ਟੋਰਾਂਟੋ ਪੁਲਿਸ ਦੇ 7 ਅਧਿਕਾਰੀਆਂ ਦੇ ਉੱਤੇ ਤੇ ਇੱਕ ਰਿਟਾਇਰਡ ਅਧਿਕਾਰੀ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਪੁਲਿਸ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ, ਕਤਲ ਦੀ ਇੱਕ ਮੁਲਾਜ਼ਮ ਦੀ ਸਾਜ਼ਿਸ਼ ਰਚੀ, ਗੋਲੀਆਂ ਚਲਾਉਣ, ਜ਼ਬਰਦਸਤੀ ਵਸੂਲੀ, ਫਰੌਤੀ ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੈ। ਯਾਰਕ ਰੀਜਨਲ ਪੁਲਿਸ ਦੇ ਜਿਹੜੇ ਚੀਫ ਨੇ ਜਿਮ ਮੈਕਵੈਕਸਮਿਲ, ਉਹਨਾਂ ਨੇ ਦੱਸਿਆ ਕਿ 7 ਮਹੀਨੇ ਜਾਂਚ ਚੱਲੀ ਹੈ, ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਅਧਿਕਾਰੀਆਂ ਨੇ ਗੈਰ ਕਾਨੂੰਨੀ ਤੌਰ ਤੇ ਗੁਪਤ ਜਾਣਕਾਰੀ ਹਾਸਲ ਕੀਤੀ, ਜੋ ਬਾਅਦ ਦੇ ਵਿੱਚ ਇਹਨਾਂ ਨੇ ਗੈਂਗਸਟਰਾਂ ਤੱਕ ਪਹੁੰਚਾਈ, ਸਾਂਝੀ ਕੀਤੀ ਤੇ ਇਹਦੀ ਮਦਦ ਦੇ ਨਾਲ ਗੋਲੀਬਾਰੀ ਅਤੇ ਹੋਰ ਹਿੰਸਕ ਅਪਰਾਧ ਕੀਤੇ। ਇਹ ਜਾਂਚ ਜੂਨ 2005 ਦੇ 25 ਦੇ ਵਿੱਚ ਉਦੋਂ ਸ਼ੁਰੂ ਹੋਈ ਸੀ ਜਦੋਂ ਓਨਟਾਰੀਓ ਦੀ ਜੇਲ੍ਹ ਦੇ ਵਿੱਚ ਕੰਮ ਕਰਦੇ ਇੱਕ ਅਧਿਕਾਰੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। 36 ਘੰਟਿਆਂ ਦੇ ਵਕਫੇ ਦੇ ਅੰਦਰ ਕਈ ਸ਼ੱਕੀ ਲੋਕ ਅਤੇ ਉਸ ਦੇ ਅਧਿਕਾਰੀ ਯਾਰਕ ਰੀਜਨ ਦੇ ਵਿੱਚ ਸਥਿਤ ਘਰ ਦੇ ਵਿੱਚ ਪਹੁੰਚੇ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਰੇ ਉਸ ਨੂੰ ਮਾਰਨ ਦੇ ਇਰਾਦੇ ਦੇ ਨਾਲ ਹੀ ਆਏ ਸਨ ਤੇ ਹੁਣ ਇਸ ਮਾਮਲੇ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਆ। ਜਿਹੜੇ 7 ਇਸ ਮਾਮਲੇ ਦੇ ਵਿੱਚ ਜਿਨ੍ਹਾਂ ਤੇ ਦੋਸ਼ ਲੱਗੇ ਨੇ, ਉਹਨਾਂ ਦੇ ਵਿੱਚ ਕਾਂਸਟੇਬਲ ਟਿਮੋਥੀ ਬਾਰਨਹਾਰਟ, ਸਾਰਜੈਂਟ ਰਾਬਰਟ ਬਲਾਇਕ, ਕਾਂਸਟੇਬਲ ਜੌਨ ਮੈਡਲੀ ਜੂਨੀਅਰ, ਸਾਰਜੈਂਟ ਕਾਰਲ ਗ੍ਰੈਲਟ, ਕਾਂਸਟੇਬਲ ਸੌਰਬਜੀਤ ਬੇਦੀ, ਕਾਂਸਟੇਬਲ ਡੈਰਿਕ ਮੈਕਕॉर्मिक ਤੇ ਕਾਂਸਟੇਬਲ ਇਲਿਆਸ ਮੁਆਵਾਦ। ਰਿਟਾਇਰਡ ਕਾਂਸਟੇਬਲ ਜੌਨ ਮੈਡਲੀ ਸੀਨੀਅਰ, ਇਹਦੀ ਉਮਰ 55 ਸਾਲ ਦੱਸੀ ਗਈ ਹੈ। ਸੋ ਇਹ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਨ ਦਾ ਕੰਮ ਕੀਤਾ ਹੈ।